ਸਾਰਾਗੜੀ ਦੀ ਜੰਗ ਇਸ ਕਰਕੇ ਹੋਈ ਸੀ ਕਿਉਂਕਿ ਸਾਰਾਗੜੀ ਦਾ ਕਿਲਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਕੋਹਾਟ ਜ਼ਿਲ੍ਹੇ ਦੇ ਵਿੱਚ ਕਰੀਬ 6 ਫੁੱਟ ਦੀ ਉਚਾਈ ਤੇ ਸਥਿਤ ਸੀ। ਇਹ ਇੱਕ ਅਜਿਹਾ ਇਲਾਕਾ ਹੈ ਜਿੱਥੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ ਨਹੀਂ ਹੋ ਸਕਿਆ। ਇਹ ਕਿਹਾ ਜਾਂਦਾ ਹੈ ਕਿ ਜਦੋਂ ਉਹ ਅੰਗਰੇਜ਼ਾਂ ਦੇ ਲਈ ਲੜ ਰਹੇ ਸਨ ਪਰ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਅਸੀਂ ਅੰਗਰੇਜ਼ਾਂ ਦੇ ਲਈ ਨਹੀਂ ਬਲਕਿ ਅਸੀਂ ਆਪਣੀ ਧਰਤੀ ਦੇ ਲਈ ਲੜ ਰਹੇ ਹਾਂ। ਤੇ ਅਕਸਰ ਹੀ ਲੋਕ ਸਿਰਾਂ ਨੂੰ ਵੇਖ ਕੇ ਧਿਰਾਂ ਨੂੰ ਦੇਖ ਕੇ ਲੜਾਈਆਂ ਦੇ ਮੈਦਾਨਾਂ ਨੂੰ ਮਾਪਦੇ ਆ ਤੇ ਉਸ ਤੋਂ ਬਾਅਦ ਫੈਸਲਾ ਕਰਦੇ ਆ ਕਿ ਮੈਦਾਨ ਛੱਡ ਦੇਣਾ ਚਾਹੀਦਾ ਜਾਂ ਮੈਦਾਨ ਦੇ ਵਿੱਚ ਜੂਝਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਸਿੱਖ ਇਤਿਹਾਸ ਦੇ ਵਿੱਚ ਮਹਾਨ ਲੜਾਈਆਂ ਦੇ ਵਿੱਚੋਂ ਇੱਕ ਸਾਰਾਗੜੀ ਦੀ ਲੜਾਈ ਦੇ ਬਾਰੇ। ਇਸ ਲੜਾਈ ਨੂੰ ਪੂਰੇ ਵਰਲਡ ਦੇ ਵਿੱਚ ਉਹਨਾਂ ਲੜਾਈਆਂ ਦੇ ਵਿੱਚ ਗਿਣਿਆ ਜਾਂਦਾ ਹੈ ਜਿਹੜੀਆਂ ਲੜਾਈਆਂ ਦੇ ਵਿੱਚ ਗਹਿ ਗੱਚ ਮੁਕਾਬਲਾ ਹੋਇਆ ਤੇ ਉਸ ਤੋਂ ਬਾਅਦ ਕਈ ਉਲਟ ਫੇਰ ਵੀ ਹੋਏ। ਸਾਰਾਗੜੀ ਦੀ ਲੜਾਈ ਕਦੋਂ ਹੋਈ ਤੇ ਇਸ ਲੜਾਈ ਦੇ ਵਿੱਚ ਅੱਜ ਤੱਕ ਕੁਝ ਲੁਕਵੇਂ ਪੱਖ ਨੇ ਉਹਨਾਂ ਨੂੰ ਆਪਾਂ ਉਜਾਗਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹਦੇ ਨਾਲ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਉਹ ਅੰਗਰੇਜ਼ਾਂ ਦੇ ਲਈ ਲੜ ਰਹੇ ਸਨ ਪਰ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਅਸੀਂ ਅੰਗਰੇਜ਼ਾਂ ਦੇ ਲਈ ਨਹੀਂ ਬਲਕਿ ਅਸੀਂ ਆਪਣੀ ਧਰਤੀ ਦੇ ਲਈ ਲੜ ਰਹੇ ਹਾਂ। ਗੱਲ 12 ਸਤੰਬਰ 1897 ਦੀ ਸਵੇਰੇ 8 ਵਜੇ ਦੀ ਹੈ ਜਦੋਂ ਸਾਰਾਗੜੀ ਦੇ ਕਿਲੇ ਦੇ ਵਿੱਚ ਤੈਨਾਤ ਸਿੰਘਾਂ ਨੂੰ ਪਠਾਨੀ ਹਮਲਾਵਰਾਂ ਨੇ ਲਲਕਾਰਿਆ ਸੀ ਤੇ ਉਹਨਾਂ ਨੇ ਲੜਕਰੇ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਤੁਸੀਂ ਗਿਣਤੀ ਦੇ ਵਿੱਚ ਬਹੁਤ ਥੋੜ੍ਹੇ ਹੈ ਤੇ ਇਸ ਦੇ ਲਈ ਬਿਹਤਰ ਇਹ ਹੈ ਕਿ ਤੁਸੀਂ ਕਿਲਾ ਖਾਲੀ ਕਰ ਦਿਓ ਤੇ ਅਸੀਂ ਤੁਹਾਨੂੰ ਰਾਹ ਦਿੰਦੇ ਹਾਂ ਤੇ ਤੁਸੀਂ ਆਪਣੀ ਜਾਨ ਬਚਾ ਕੇ ਭੱਜੋ। ਜੇਕਰ ਕੋਈ ਹੋਰ ਬੰਦਾ ਹੁੰਦਾ ਉਹਨਾਂ ਦੀ ਥਾਂ ਤੇ ਤਾਂ ਉਹ ਸੋਚਦਾ ਕਿ ਅਸੀਂ ਕੁਝ 20-21 ਜਣੇ ਹਾਂ ਤੇ ਇਹ ਸਾਡੇ ਸਾਹਮਣੇ 10,000 ਤੋਂ ਵੱਧ ਬੰਦਾ ਤੇ ਅਕਸਰ ਹੀ ਲੋਕ ਸਿਰਾਂ ਨੂੰ ਵੇਖ ਕੇ ਧਿਰਾਂ ਨੂੰ ਦੇਖ ਕੇ ਲੜਾਈਆਂ ਦੇ ਮੈਦਾਨਾਂ ਨੂੰ ਮਾਪਦੇ ਆ ਤੇ ਉਸ ਤੋਂ ਬਾਅਦ ਫੈਸਲਾ ਕਰਦੇ ਆ ਕਿ ਮੈਦਾਨ ਛੱਡ ਦੇਣਾ ਚਾਹੀਦਾ ਜਾਂ ਮੈਦਾਨ ਦੇ ਵਿੱਚ ਜੂਝਣਾ ਚਾਹੀਦਾ। ਪਰ ਗੁਰੂ ਦੇ ਸਿੰਘਾਂ ਨੇ ਜੂਝਣ ਨੂੰ ਪਹਿਲ ਦਿੱਤੀ ਤੇ ਇਹਨਾਂ ਨੇ ਉਸ ਲੜਕਰੇ ਦਾ ਜਵਾਬ ਕੀ ਦਿੱਤਾ, ਪਸ਼ਤੋ ਭਾਸ਼ਾ ਦੇ ਵਿੱਚ ਉਹਨਾਂ ਨੂੰ ਗਾਲ ਕੱਢ ਕੇ ਗੱਲ ਕਹੀ ਹਮਲਾਵਰਾਂ ਨੂੰ, ਪਠਾਨੀ ਹਮਲਾਵਰਾਂ ਨੂੰ, ਕਿ ਜੇਕਰ ਤੁਹਾਨੂੰ ਇਹ ਲੱਗਦਾ ਕਿ ਅਸੀਂ ਗਿਣਤੀ ਦੇ ਵਿੱਚ ਬਹੁਤ ਥੋੜ੍ਹੇ ਹਾਂ ਤਾਂ ਤੁਸੀਂ ਸਾਡੇ ਨਾਲ ਜੰਗ ਕਰੋ। ਦੂਜੀ ਗੱਲ ਇਹ ਹੈ ਕਿ ਜੇਕਰ ਤੁਹਾਨੂੰ ਲੱਗਦਾ ਕਿ ਅਸੀਂ ਅੰਗਰੇਜ਼ਾਂ ਦੇ ਲਈ ਲੜ ਰਹੇ ਹਾਂ ਤਾਂ ਅਸੀਂ ਇਹ ਧਰਤੀ ਖਾਲਸੇ ਦੀ ਹੈ, ਅਸੀਂ ਆਪਣੀ ਧਰਤੀ ਦੇ ਲਈ ਲੜ ਰਹੇ ਹਾਂ ਤੇ ਜਾਨ ਬਚਾ ਕੇ ਭੱਜਣ ਦੀ ਬਜਾਏ ਤੁਹਾਡੇ ਤੋਂ ਰਾਹ ਲੈਣ ਦੀ ਬਜਾਏ ਅਸੀਂ ਲੜ ਕੇ ਮਰਨਾ ਪਸੰਦ ਕਰਾਂਗੇ। ਤੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਹਮਲਾ ਤੇ ਇਸ ਹਮਲੇ ਦੇ ਵਿੱਚ ਕੁਝ ਤਕਨੀਕੀ ਪੱਖਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਜਦੋਂ ਇਸ ਲੜਾਈ ਦੇ ਬਾਰੇ ਪਤਾ ਲੱਗਿਆ ਕਿ ਕਿਲੇ ਤੇ ਹਮਲਾ ਹੋ ਗਿਆ ਸਾਰਾਗੜੀ ਤੇ ਨਾਲ ਹੀ ਇੱਕ ਕਿਲਾ ਸੀਗਾ ਜਿਹਦੇ ਵਿੱਚ ਕਰਨਲ ਹੌਟਨ ਸੀਗੇ ਤੇ ਪਸ਼ਤੋ ਭਾਸ਼ਾ ਦੇ ਵਿੱਚ ਜਵਾਬ ਦੇਣ ਵਾਲੇ ਸਿੰਘ ਦਾ ਨਾਂ ਸੀ ਈਸ਼ਰ ਸਿੰਘ। ਈਸ਼ਰ ਸਿੰਘ ਨੇ ਸਿਗਨਲਮੈਨ ਗੁਰਮੁਖ ਸਿੰਘ ਨੂੰ ਆਦੇਸ਼ ਦਿੱਤਾ ਕਿ ਨੇੜੇ ਦੇ ਕਿਲੇ ਲੌਕਹਾਰਟ ਦੇ ਵਿੱਚ ਤੈਨਾਤ ਅੰਗਰੇਜ਼ ਅਧਿਕਾਰੀਆਂ ਨੂੰ ਹਾਲਾਤ ਤੋਂ ਜਾਣੂ ਕਰਵਾਇਆ ਜਾਵੇ ਤੇ ਪੁੱਛਿਆ ਜਾਵੇ ਕਿ ਅੱਗੇ ਕੀ ਕਰਨਾ ਹੈ। ਤਾਂ ਉਹਨੇ ਕਿਹਾ, ਕਰਨਲ ਹੌਟਨ ਨੇ ਹੁਕਮ ਦਿੱਤਾ, ਹੋਲਡ ਯੂਅਰ ਪੋਜੀਸ਼ਨਸ, ਤੁਸੀਂ ਆਪਣੀਆਂ ਪੋਜੀਸ਼ਨਾਂ 'ਤੇ ਡਟੇ ਰਹੋ। 1 ਘੰਟੇ ਦੇ ਅੰਦਰ ਕਿਲੇ ਨੂੰ ਤਿੰਨਾਂ ਪਾਸਿਓਂ ਘੇਰ ਲਿਆ ਗਿਆ ਤੇ ਉਸ ਤੋਂ ਬਾਅਦ ਸਿੰਘਾਂ ਨੂੰ ਇਸ ਪੇਸ਼ਕਸ਼ ਦੇ ਉੱਤੇ ਲਿਆਂਦਾ ਜਾਂਦਾ। ਜਿਹੜਾ ਜਵਾਬ ਸੀਗਾ ਉਹਦੀ ਭਾਸ਼ਾ ਦੱਸਦੇ ਕਾਫੀ ਸਖਤ ਸੀਗੀ ਤੇ ਉਹਨਾਂ ਨੇ ਕਿਹਾ ਕਿ ਇਹ ਅੰਗਰੇਜ਼ਾਂ ਦੀ ਨਹੀਂ ਬਲਕਿ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ। 1880 ਦੇ ਵਿੱਚ ਇਸ ਦਹਾਕੇ ਦੇ ਵਿੱਚ ਅੰਗਰੇਜ਼ਾਂ ਨੇ ਇੱਥੇ 3 ਚੌਂਕੀਆਂ ਬਣਾਈਆਂ ਸਨ ਜਿਹਦਾ ਉੱਥੇ ਦੇ ਔਰਕਜ਼ਾਈ ਲੋਕਾਂ ਨੇ ਵਿਰੋਧ ਕੀਤਾ ਸੀਗਾ। ਤੇ ਸਾਰਾਗੜੀ ਦੀ ਜੰਗ ਇਸ ਕਰਕੇ ਹੋਈ ਸੀ ਕਿਉਂਕਿ ਸਾਰਾਗੜੀ ਦਾ ਕਿਲਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਕੋਹਾਟ ਜ਼ਿਲ੍ਹੇ ਦੇ ਵਿੱਚ ਕਰੀਬ 6 ਫੁੱਟ ਦੀ ਉਚਾਈ ਤੇ ਸਥਿਤ ਸੀ। ਇਹ ਇੱਕ ਅਜਿਹਾ ਇਲਾਕਾ ਹੈ ਜਿੱਥੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ ਨਹੀਂ ਹੋ ਸਕਿਆ। ਦੱਸਦੇ ਆ ਕਿ ਅੰਗਰੇਜ਼ਾਂ ਨੇ ਇੱਥੋਂ 3 ਕਿਲੇ ਬਣਾਏ ਸਨ ਤੇ ਉਸ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਅੰਗਰੇਜ਼ਾਂ ਨੂੰ ਇੱਥੋਂ ਭੱਜਣ ਦੇ ਲਈ ਮਜਬੂਰ ਕਰ ਦਿੱਤਾ ਸੀ। ਜਿਹੜੇ 3 ਕਿਲੇ ਬਣਾਏ ਸਨ ਉਹਨਾਂ ਦੇ ਵਿੱਚ ਗੁਲਿਸਤਾਂ, ਲੌਕਹਾਰਟ ਤੇ ਸਾਰਾਗੜੀ। ਲੌਕਹਾਰਟ ਦੇ ਵਿੱਚ ਕਰਨਲ ਹੌਟਨ ਸੀਗੇ। ਜਦੋਂ ਗੁਰਮੁਖ ਸਿੰਘ ਨੇ ਉਹਨਾਂ ਨੂੰ ਸੰਦੇਸ਼ ਭੇਜਿਆ ਕਿ ਬਈ ਕੀ ਕਰਨਾ ਤਾਂ ਉਹਨਾਂ ਨੇ ਜਵਾਬ ਦਿੱਤਾ ਸੀਗਾ ਕਿ ਹੋਲਡ ਯੂਅਰ ਪੋਜੀਸ਼ਨਸ। ਉਸ ਤੋਂ ਬਾਅਦ ਪਠਾਨ ਹਮਲਾ ਕਰਦੇ ਨੇ। ਪਠਾਨਾਂ ਨੇ ਇੱਕ ਵਾਰੀ ਪਹਿਲਾਂ ਵੀ ਦੱਸਦੇ ਆ ਕਿ ਇਸ ਕਿਲੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਖਦੇੜ ਦਿੱਤਾ ਗਿਆ ਸੀ। ਉਹਨਾਂ ਦਾ ਜਿਹੜਾ ਪਹਿਲਾ ਫਾਇਰ ਸੀ ਉਹਨਾਂ ਦੀ ਪੇਸ਼ਕਸ਼ ਆਈ ਸੀ ਸਵੇਰੇ 8 ਵਜੇ ਜਿਹਦਾ ਜਵਾਬ ਪਸ਼ਤੋ ਭਾਸ਼ਾ ਦੇ ਵਿੱਚ ਈਸ਼ਰ ਸਿੰਘ ਨੇ ਦਿੱਤਾ ਸੀ ਤੇ ਉਸੇ ਹੀ ਤਰ੍ਹਾਂ ਦੇ ਵਿੱਚ ਗੜਕਵੀਂ ਆਵਾਜ਼ ਦੇ ਵਿੱਚ ਹਮਲਾਵਰ ਸ਼ੈਲੀ ਦੇ ਵਿੱਚ ਜਵਾਬ ਦਿੱਤਾ ਸੀ। ਤੇ ਉਸ ਤੋਂ ਬਾਅਦ 9 ਵਜੇ ਔਰਕਜ਼ਾਈਆਂ ਦਾ ਪਹਿਲਾ ਫਾਇਰ ਆਉਂਦਾ ਤੇ
ਸਾਰਾਗੜੀ ਦੀ ਇਸ ਜੰਗ ਦੇ ਉੱਤੇ ਇੱਕ ਕਿਤਾਬ ਲਿਖੀ ਹੈ ਬ੍ਰਿਗੇਡੀਅਰ ਕੰਵਲਜੀਤ ਸਿੰਘ ਨੇ। ਉਹਨਾਂ ਦੀ ਕਿਤਾਬ ਕਾਫੀ ਪ੍ਰਸਿੱਧ ਹੋਈ ਹੈ। ਉਹਨਾਂ ਦੀ ਕਿਤਾਬ ਦਾ ਨਾਂ ਦੀ ਆਈਕਨ ਬੈਟਲ ਆਫ ਸਾਰਾਗੜੀ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਹਵਾਲਦਾਰ ਈਸ਼ਰ ਸਿੰਘ ਨੇ ਆਪਣੇ ਜਵਾਨਾਂ ਨੂੰ ਇਹ ਹੁਕਮ ਦਿੱਤਾ ਕਿ ਤੁਸੀਂ ਗੋਲੀ ਦਾ ਜਵਾਬ ਗੋਲੀ ਨਾਲ ਨਹੀਂ ਦੇਣਾ ਤੇ ਉਹਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ। ਜਦੋਂ ਗੋਲੀਬਾਰੀ ਉਦੋਂ ਸਿੰਘਾਂ ਨੇ ਸ਼ੁਰੂ ਕੀਤੀ ਜਦੋਂ 1000 ਗਜ ਤੇ ਉਹਨਾਂ ਦੇ ਹਮਲਾਵਰ ਰਹਿ ਗਏ ਤੇ ਉਦੋਂ ਫਾਇਰਿੰਗ ਰੇਂਜ ਦੇ ਵਿੱਚ ਆਉਣ ਤੋਂ ਬਾਅਦ ਸਿੱਖ ਜਵਾਨਾਂ ਦੇ ਕੋਲੇ ਜਿਹੜੀਆਂ ਰਾਈਫਲਾਂ ਸੀ ਉਹ ਸੀ ਸਿੰਗਲ ਸ਼ਾਟ ਮਰਟਿਨਰੀ ਹੈਨਰੀ .303 ਰਾਈਫਲਾਂ ਸੀਗੀਆਂ ਜਿਹੜੀਆਂ ਕਿ 1 ਮਿੰਟ ਦੇ ਵਿੱਚ 10 ਰਾਊਂਡ ਫਾਇਰ ਕਰਦੀਆਂ। ਤੇ ਦੂਜੇ ਪਾਸੇ ਇਹਨਾਂ ਕੋਲੇ ਸੀਗੀਆਂ 400 ਗੋਲੀ, 100 ਗੋਲੀ ਉਹਨਾਂ ਦੀ ਜੇਬ ਦੇ ਵਿੱਚ ਤੇ 300 ਰਿਜ਼ਰਵ ਦੇ ਵਿੱਚ। ਤੇ ਉਹਨਾਂ ਨੇ ਪਠਾਣਾਂ ਨੂੰ ਆਪਣੀ ਰੇਂਜ ਦੇ ਵਿੱਚ ਆਉਣ ਦੇ ਲਈ ਮੌਕਾ ਆਉਣ ਦਿੱਤਾ ਤੇ ਫਿਰ ਉਹਨਾਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਕਿ ਤੁਸੀਂ ਸੋਚ ਸਕਦੇ ਆ ਕਿ ਇੱਕ ਪਾਸੇ 21 ਲੋਕ ਹੋਣ ਤੇ ਦੂਜੇ ਪਾਸੇ 10,000 ਤੋਂ ਵੱਧ ਲੋਕ ਹੋਣ ਤੇ ਪਠਾਣਾਂ ਦਾ ਪਹਿਲਾ ਹੱਲਾ ਅਸਫਲ ਹੋ ਗਿਆ ਸੀ। ਉਹਨਾਂ ਨੇ ਜਿਹੜਾ ਪਹਿਲਾ ਹੱਲਾ ਕੀਤਾ ਸੀ ਉਹਨਾਂ ਦੇ ਪਹਿਲੇ ਹੱਲੇ ਦੇ ਵਿੱਚ ਹੀ ਸਿੰਘਾਂ ਨੇ 60 ਸੈਨਿਕ ਜਿਹੜੇ ਆ ਮਾਰ ਦਿੱਤੇ ਸੀਗੇ ਤੇ ਪਰ ਸਿੰਘਾਂ ਵਾਲੇ ਪਾਸਿਓਂ ਲੜਦਿਆਂ ਭਗਵਾਨ ਸਿੰਘ ਵੀ ਸ਼ਹੀਦ ਹੋ ਗਏ ਸਨ, ਉਹਨਾਂ ਦੀ ਮੌਤ ਹੋ ਗਈ ਸੀ। ਪਠਾਣਾਂ ਦਾ ਪਹਿਲਾ ਹਮਲਾ ਅਸਫਲ ਹੋ ਗਿਆ। ਇਸ ਕਰਕੇ ਉਹ ਇੱਧਰ ਉੱਧਰ ਦੌੜਨ ਲੱਗੇ ਪਰ ਉਹਨਾਂ ਨੇ ਸਿੱਖਾਂ ਤੇ ਗੋਲੀ ਚਲਾਉਣੀ ਬੰਦ ਨਹੀਂ ਕੀਤੀ। ਸਿੱਖ ਵੀ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ ਪਰ ਹਜ਼ਾਰਾਂ ਫਾਇਰ ਕਰਦੀਆਂ ਪਠਾਣਾਂ ਦੀਆਂ ਰਾਈਫਲਾਂ ਦੇ ਸਾਹਮਣੇ 21 ਰਾਈਫਲਾਂ ਦੀ ਕੀ ਪੇਸ਼ ਸੀ ਤੇ ਆਖਿਰ ਕਿੰਨੇ ਕੁ ਸਮੇਂ ਤੱਕ ਉਹ ਟਿਕ ਸਕਦੇ ਸਨ। ਪਰ ਇਤਿਹਾਸ ਗਵਾਹ ਹੈ ਕਿ ਇੰਨੇ ਵੱਡੀ ਗਿਣਤੀ ਲੋਕਾਂ ਦੇ ਸਾਹਮਣੇ ਟਿਕਣ ਵਾਲੇ ਲੋਕਾਂ ਨੇ 9 ਘੰਟਿਆਂ ਤੱਕ ਜੰਗ ਨਹੀਂ ਕੀਤੀ ਬਲਕਿ ਉਹਨਾਂ ਦੇ ਘੱਟੋ ਘੱਟ 200 ਬੰਦੇ ਮਾਰ ਦਿੱਤੇ ਤੇ 600-700 ਬੰਦਾ ਜ਼ਖਮੀ ਕਰ ਦਿੱਤਾ। ਪਠਾਣਾਂ ਨੇ ਬਾਅਦ ਦੇ ਵਿੱਚ ਘਾਹ ਨੂੰ ਅੱਗ ਲਗਾ ਦਿੱਤੀ ਜਿਹੜਾ ਕਿ ਉੱਤਰ ਵਾਲੇ ਪਾਸੇ ਪੈਂਦਾ ਸੀ ਕਿਲੇ ਦੇ। ਤੇ ਉਸ ਤੋਂ ਬਾਅਦ ਜਦੋਂ ਅੱਗ ਲੱਗ ਜਾਂਦੀ ਹੈ ਤੇ ਸਿੰਘਾਂ ਨੂੰ ਧੂਏ ਦੇ ਵਿੱਚ ਪਤਾ ਨਹੀਂ ਲੱਗਦਾ ਤੇ ਫਿਰ ਇਸ ਧੂਏ ਦੀ ਆੜ ਲੈ ਕੇ ਇੱਕ ਅਗਲੇ ਹੱਲੇ ਦਾ ਤਹਈਆ ਜਿਹੜਾ ਪਠਾਣਾਂ ਵੱਲੋਂ ਅਗਲਾ ਹੱਲਾ ਜਿਹੜਾ ਬੋਲਿਆ ਜਾਂਦਾ ਤੇ ਇਸੇ ਦਰਮਿਆਨ ਸਿੰਘਾਂ ਨੂੰ ਵੀ ਇਹ ਹੁਕਮ ਹੁੰਦਾ ਕਿ ਗੋਲੀਆਂ ਬਚਾ ਕੇ ਰੱਖਣ, ਸਿਰਫ ਉਦੋਂ ਹੀ ਗੋਲੀ ਚਲਾਈ ਜਾਵੇ ਜਦੋਂ ਪਤਾ ਲੱਗੇ ਕਿ ਇਹਦੇ ਨਾਲ ਹਮਲਾਵਰ ਨੇ ਮਾਰਿਆ ਜਾਣਾ। ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਤਾਂ ਪਠਾਣਾਂ ਨੇ ਉਹ ਇੱਕ ਪਾਸਿਓਂ ਕਿਲੇ ਨੂੰ ਸੰਨ ਲਾਉਣੀ ਸ਼ੁਰੂ ਕਰ ਦਿੱਤੀ। ਸਿੰਘਾਂ ਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀਗਾ ਕਿਉਂਕਿ ਜਿਹੜੇ ਗੁਰਮੁਖ ਸਿੰਘ ਸੀਗੇ ਉਹਨਾਂ ਨੂੰ ਉਹ ਡਟੇ ਹੋਏ ਸੀਗੇ ਕਿ ਲੌਕਹਾਰਟ ਤੋਂ ਕਿਲੇ ਜਿਹੜਾ ਉਹਦੇ ਉੱਤੋਂ ਜਿਹੜੇ ਸੰਕੇਤ ਆ ਰਹੇ ਆ ਜਾਂ ਜਿਹੜੇ ਮੈਸੇਜ ਆ ਰਹੇ ਆ ਉਹਨਾਂ ਨੂੰ ਪੜ੍ਹਿਆ ਜਾਵੇ। ਗੁਰਮੁਖ ਸਿੰਘ ਆਪਣੇ ਇਸੇ ਕੰਮ ਉੱਤੇ ਬੜੀ ਤਸੱਲੀ ਦੇ ਨਾਲ ਡਟੇ ਰਹੇ ਪਰ ਉਸ ਤੋਂ ਬਾਅਦ ਪਠਾਣ ਇੱਕ ਅਜਿਹੀ ਕੋਣ ਤੇ ਪਹੁੰਚ ਗਏ ਜਿੱਥੋਂ ਉਹਨਾਂ ਨੂੰ ਕੋਈ ਦੇਖ ਨਹੀਂ ਸੀ ਸਕਦਾ। ਗੁਲਿਸਤਾਂ ਕਿਲੇ ਦੇ ਕਮਾਂਡਰ ਮੇਜਰ ਵੋਏ ਸੀਗੇ, ਉਹ ਇਸ ਸਾਰੇ ਗੱਲ ਨੂੰ ਦੇਖ ਰਹੇ ਸੀ ਤੇ ਉਹਨਾਂ ਨੇ ਗੁਰਮੁਖ ਸਿੰਘ ਨੂੰ ਸੰਕੇਤ ਵੀ ਭੇਜਿਆ ਪਰ ਗੁਰਮੁਖ ਸਿੰਘ ਇਸ ਸੰਕੇਤ ਨੂੰ ਪੜ੍ਹ ਨਾ ਸਕੇ, ਇਸ ਮੈਸੇਜ ਨੂੰ ਪੜ੍ਹ ਨਾ ਸਕੇ। ਅਖੀਰ ਪਠਾਣ ਇਸ ਪਾਸਿਓਂ ਕਿਲੇ ਦੇ ਵਿੱਚ 7 ਫੁੱਟ ਉੱਚਾ ਪਾੜ ਲਾਉਣ ਦੇ ਵਿੱਚ ਕਾਮਯਾਬ ਰਹੇ ਤੇ ਉਹਨਾਂ ਨੇ ਕਿਲੇ ਦੇ ਅੰਦਰ ਦਾਖਲ ਹੋਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਉਹਨਾਂ ਦੀ ਜਿਹੜੀ ਪਹੁੰਚ ਸੀ ਉਹ ਲੱਕੜ ਦੇ ਦਰਵਾਜ਼ੇ ਦੇ ਨੇੜੇ ਵੀ ਹੋ ਚੁੱਕੀ ਸੀ ਤੇ ਇਹਨੂੰ ਵੀ ਅੱਗ ਲਾਉਣ ਦੀਆਂ ਤਰਕੀਬਾਂ ਸ਼ੁਰੂ ਕਰ ਦਿੱਤੀਆਂ। ਪਤਾ ਲੱਗਿਆ ਕਿ ਜਦੋਂ ਲੌਕਹਾਰਟ ਤੋਂ ਆ ਰਹੇ ਇਹਨਾਂ ਸਿਗਨਲਾਂ ਬਾਰੇ ਗੁਰਮੁਖ ਸਿੰਘ ਅਣਜਾਣ ਸਨ ਤਾਂ ਉਹਨਾਂ ਦਾ ਧਿਆਨ ਇਹਨਾਂ ਵੱਲ ਨਹੀਂ ਗਿਆ, ਉਹ ਸਿਰਫ ਲੌਕਹਾਰਟ ਦੇ ਰਹੇ। ਗੁਲਿਸਤਾਂ ਕਿਲੇ ਤੋਂ ਜਿਹੜੇ ਸਿਗਨਲ ਆ ਰਹੇ ਸੀ ਮੇਜਰ ਵੋਏ ਦੇ ਭੇਜੇ ਉਹਨਾਂ ਨੂੰ ਪੜ੍ਹ ਨਾ ਸਕੇ। ਤਾਂ ਉਸ ਤੋਂ ਬਾਅਦ ਇਹ ਗੱਲ ਹੋਈ ਕਿ ਜਿਹੜੀ ਇਹ ਪਾੜ ਕੀਤਾ ਗਿਆ ਸੀ, ਸੰਨ ਲਾਈ ਗਈ ਸੀ ਤਾਂ ਇਹਦੇ ਵਿੱਚੋਂ ਪਠਾਣ ਅੰਦਰ ਦਾਖਲ ਹੋਣੇ ਸ਼ੁਰੂ ਹੋ ਗਏ। ਜਦੋਂ ਅਮਰਿੰਦਰ ਸਿੰਘ ਨੇ ਇੱਕ ਕਿਤਾਬ ਲਿਖੀ ਆ, ਉਹਨਾਂ ਨੇ ਲਿਖਿਆ ਕਿ ਇਲਾਕੇ ਦੇ ਵਿੱਚ ਹਜ਼ਾਰਾਂ ਪਠਾਣਾਂ ਦੇ ਵਧਣ ਦੇ ਬਾਵਜੂਦ ਲੈਫਟੀਨੈਂਟ ਮਨ ਅਤੇ ਕਰਨਲ ਹੌਟਨ ਨੇ ਇੱਕ ਵਾਰ ਫਿਰ 78 ਸੈਨਿਕਾਂ ਦੇ ਨਾਲ ਸਾਰਾਗੜੀ ਘਿਰ ਚੁੱਕੇ ਆਪਣੇ ਸਾਥੀਆਂ ਦੀ ਮਦਦ ਲਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਪਠਾਣਾਂ ਦਾ ਧਿਆਨ ਭੰਗ ਹੋ ਜਾਵੇ। ਉਸ ਤੋਂ ਬਾਅਦ ਗੁਰਮੁਖ ਸਿੰਘ ਦਾ ਆਖਰੀ ਸੰਦੇਸ਼ ਇਹ ਸੀਗਾ ਕਿ ਇਸ ਵਿਚਾਲੇ ਸਿਗਨਲ ਦੀ ਵਿਵਸਥਾ ਦੇਖ ਰਹੇ ਗੁਰਮੁਖ ਸਿੰਘ ਨੇ ਆਪਣਾ ਆਖਰੀ ਸੰਦੇਸ਼ ਭੇਜਿਆ ਕਿ ਪਠਾਣ ਮੁੱਖ ਬਲਾਕ ਤੱਕ ਆ ਗਏ ਆ ਤੇ ਉਹਨਾਂ ਨੇ ਸਿਗਨਲ ਰੋਕਣ ਅਤੇ ਰਾਈਫਲ ਸੰਭਾਲਣ ਦੀ ਇਜਾਜ਼ਤ ਮੰਗੀ। ਕਰਨਲ ਨੇ ਆਪਣੇ ਆਖਰੀ ਮੈਸੇਜ ਦੇ ਵਿੱਚ ਇਹ ਇਜਾਜ਼ਤ ਉਹਨਾਂ ਨੂੰ ਦੇ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਰਾਈਫਲ ਚੁੱਕੀ ਤੇ ਆਪਣੇ ਸਾਥੀਆਂ ਦੇ ਨਾਲ ਲੜਾਈ ਲੜ ਰਹੇ ਬਚੇ ਖੁਚੇ ਸਾਥੀਆਂ ਦੇ ਕੋਲ ਉਹ ਆ ਕੇ ਲੜਨ ਲੱਗੇ। ਪਰ ਇਸੇ ਦਰਮਿਆਨ ਈਸ਼ਰ ਸਿੰਘ ਜਿਨ੍ਹਾਂ ਨੇ ਪਸ਼ਤੋ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਸੀ ਉਹ ਤੇ ਕੁਝ ਸਿੰਘ ਜਿਹੜੇ ਆ ਉਹ ਸ਼ਹੀਦੀ ਪਾ ਚੁੱਕੇ ਸਨ। ਪਠਾਣਾਂ ਦੀਆਂ ਲਾਸ਼ਾਂ ਵੀ ਚਾਰੇ ਪਾਸੇ ਖਿਲ ਰਹੀਆਂ ਸਨ। ਉਹਨਾਂ ਦੇ ਵੱਲੋਂ ਲਾਏ ਗਏ ਸੰਨ ਦੇ ਵਿੱਚ ਪਾੜ ਦੇ ਵਿੱਚ ਤੇ ਉਹ ਜਿਹੜਾ ਗੇਟ ਸੜ ਚੁੱਕਿਆ ਸੀ, ਜਿਹੜੇ ਗੇਟ ਨੂੰ ਅੱਗ ਲਾ ਦਿੱਤੀ ਸੀ, ਉੱਥੇ ਪਠਾਣਾਂ ਦੀਆਂ ਕਾਫੀ ਲਾਸ਼ਾਂ ਵਿਛੀਆਂ ਪਈਆਂ ਸਨ। ਬੁਰੀ ਤਰ੍ਹਾਂ ਜ਼ਖਮੀ ਹੋਏ ਲਾਲ ਸਿੰਘ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀਗਾ, ਉਹ ਬੇਹੋਸ਼ ਹੋਏ ਸਨ
ਤੇ ਇਹ ਸਾਰਾ ਘਟਨਾਕ੍ਰਮ ਤਕਰੀਬਨ ਹੁਣ 6ਵੇਂ 7ਵੇਂ ਘੰਟੇ ਦੇ ਵਿੱਚ ਦਾਖਲ ਹੋ ਗਿਆ ਸੀ। ਯਾਨੀ ਕਿ 6-7 ਘੰਟੇ ਸਿੰਘਾਂ ਨੇ ਨਾ ਕੁਝ ਖਾਧਾ, ਨਾ ਪੀਤਾ, ਨਾ ਪਾਣੀ ਪੀਤਾ, ਤੇ ਉਹ ਸਿਰਫ ਲੜ ਰਹੇ ਸਨ ਸਵੇਰ ਤੋਂ ਲੈ ਕੇ ਦੁਪਹਿਰ ਦੇ ਪਹਿਲੇ ਹਿੱਸੇ ਦੇ ਵਿੱਚ ਤੱਕ। ਜਦੋਂ ਅੰਤ ਕਰੀਬ ਆਉਣ ਲੱਗਾ ਤਾਂ ਦਾਦ ਨੇ ਵੀ ਰਾਈਫਲ ਚੁੱਕੀ ਤੇ ਉਸ ਤੋਂ ਬਾਅਦ ਦਾਦ ਨੇ ਆਪਣੀ ਸੰਗੀਨ ਦੇ ਨਾਲ 5 ਪਠਾਣਾਂ ਦਾ ਕਤਲ ਕੀਤਾ। ਤੇ ਇਸੇ ਦਰਮਿਆਨ ਗੁਰਮੁਖ ਸਿੰਘ ਬਚੇ ਸਨ ਜਿਨ੍ਹਾਂ ਨੇ ਉਸ ਥਾਂ ਤੇ ਜਾ ਕੇ ਪੋਜੀਸ਼ਨ ਲਈ ਜਿੱਥੋਂ ਉਹਨਾਂ ਨੂੰ ਜੋ ਵੀ ਪਠਾਨ ਦਿਖਦਾ ਸੀ ਉਹਦੇ ਤੇ ਉਹ ਗੋਲੀ ਚਲਾ ਦਿੰਦੇ ਸਨ। ਪਰ ਗੁਰਮੁਖ ਸਿੰਘ ਵੀ ਜਿਹੜੇ ਆ ਉਹ ਅਖੀਰ ਨੂੰ ਸ਼ਹੀਦੀ ਪਾ ਗਏ ਤੇ ਦਾਦ ਵੀ ਪਠਾਣਾਂ ਦੇ ਨਾਲ ਲੜਦੇ ਸ਼ਹੀਦੀ ਪਾ ਗਏ। ਇੰਜ 9 ਘੰਟੇ 8-9 ਘੰਟਿਆਂ ਦੇ ਇਸ ਗਹਿ ਗੱਚ ਮੁਕਾਬਲੇ ਦੇ ਵਿੱਚ, ਜਿਹਦੇ ਵਿੱਚ ਸਿੰਘਾਂ ਨੂੰ ਜੇ ਪਤਾ ਲੱਗ ਜਾਂਦਾ ਕਿ ਪਾੜ ਲੱਗ ਰਿਹਾ ਤਾਂ ਹੋ ਸਕਦਾ ਉਹ ਪਾੜ ਨੂੰ ਵੀ ਰੋਕ ਦਿੰਦੇ। ਜੇਕਰ ਉਹਨਾਂ ਕੋਲੇ ਲੱਕੜ ਦੇ ਦਰਵਾਜ਼ੇ ਨੂੰ ਲੱਗੀ ਅੱਗ ਤੇ ਕਾਬੂ ਪਾਉਣ ਦਾ ਕੋਈ ਯੰਤਰ ਹੁੰਦਾ ਤਾਂ ਹੋ ਸਕਦਾ ਉਸ ਅੱਗ ਨੂੰ ਵੀ ਠੱਲ ਲੈਂਦੇ। ਪਰ 6-7 ਘੰਟਿਆਂ ਦੇ ਵਿੱਚ 10-12 ਹਜ਼ਾਰ ਬੰਦੇ ਵੱਲੋਂ ਕੀਤੇ ਗਏ ਹੱਲੇ ਦੇ ਨਾਲ ਲੜਨਾ ਇਹ ਕੋਈ ਸੁਖਾਲਾ ਕੰਮ ਨਹੀਂ ਹੈ। ਬਾਅਦ ਦੇ ਵਿੱਚ ਗੈਰ ਬਰਾਬਰੀ ਦੀ ਇਹ ਜੰਗ ਕਹਿੰਦੇ ਆ ਕਿ 7 ਘੰਟੇ ਚੱਲੀ, ਜਿਹਦੇ ਵਿੱਚ ਸਿੰਘਾਂ ਵੱਲੋਂ 22 ਜਾਣੇ, 21 ਜਾਣੇ ਸਿੰਘ ਸਨ ਤੇ ਇੱਕ ਦਾਦ, ਤੇ ਪਠਾਣਾਂ ਵੱਲੋਂ 200 ਦੇ ਵਿਚਾਲੇ ਬੰਦੇ ਜਿਹੜੇ ਆ ਉਹ ਮਾਰੇ ਗਏ। ਉਹਨਾਂ ਦੇ ਕਰੀਬ 600 ਲੋਕ ਜ਼ਖਮੀ ਹੋਏ ਤੇ ਪਠਾਣਾਂ ਨੇ ਇਸ ਲੜਾਈ ਨੂੰ ਖਤਮ ਕਰਨ ਲਈ ਅਖੀਰ ਦੇ ਵਿੱਚ ਪੂਰੇ ਕਿਲੇ ਨੂੰ ਅੱਗ ਲਾ ਦਿੱਤੀ। 36 ਸਿੰਘ ਦੇ ਆਖਰੀ ਜਵਾਨ ਨੇ ਵੀ ਕਹਿੰਦੇ ਹਥਿਆਰ ਸੁੱਟਣ ਦੇ ਨਾਲੋਂ ਬਿਹਤਰ ਆਪਣੀ ਜਾਨ ਗਵਾਉਣਾ ਸਹੀ ਸਮਝਿਆ। ਦੱਸਦੇ ਆ ਕਿ ਪਠਾਣਾਂ ਦੀ ਜ਼ੇਲ ਰਾਈਫਲਾਂ ਤੋਂ ਆ ਰਹੇ ਲਗਾਤਾਰ ਫਾਇਰਾਂ ਨੂੰ ਨਹੀਂ ਚੱਲ ਸਕਿਆ ਤੇ ਜਿਹੜਾ ਇਹ ਕਿਲਾ ਸੀਗਾ ਉਹ ਟੁੱਟ ਗਿਆ। 3 ਵਜੇ ਤੱਕ ਸਿੱਖਾਂ ਦੀਆਂ ਸਾਰੀਆਂ ਗੋਲੀਆਂ ਖਤਮ ਹੋ ਗਈਆਂ ਤੇ ਉਹ ਸਿਰਫ ਅੱਗੇ ਵਧਦੇ ਪਠਾਣਾਂ ਦੇ ਨਾਲ ਜਿਹੜੇ ਕੁਝ ਸਿੰਘ ਬਚੇ ਸਨ ਉਹ ਆਪਣੀਆਂ ਸੰਗੀਨਾਂ ਦੇ ਨਾਲ ਹੀ ਲੜ ਰਹੇ ਸਨ। ਤੇ ਜਿਹੜਾ ਇਹਨਾਂ ਨੇ ਪਾੜ ਲਾਇਆ ਸੀ ਉਹ ਵੱਧ ਕੇ ਹੁਣ 7 ਤੋਂ 12 ਫੁੱਟ ਹੋ ਗਿਆ ਸੀ। 14 ਸਤੰਬਰ ਨੂੰ ਦੱਸਦੇ ਆ ਕਿ ਕੋਹਾਟ ਤੋਂ ਮਾਊਂਟੇਨ ਬੈਟਰੀ ਉੱਥੇ ਅੰਗਰੇਜ਼ਾਂ ਦੀ ਮਦਦ ਲਈ ਪਹੁੰਚ ਗਈ। ਪਠਾਣ ਅਜੇ ਵੀ ਸਾਰਾਗੜ੍ਹੀ ਦੇ ਕਿਲੇ ਦੇ ਵਿੱਚ ਮੌਜੂਦ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਤੋਪ ਦੇ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਰਿੱਝ ਤੇ ਅੰਗਰੇਜ਼ ਸੈਨਿਕ ਨੇ ਜ਼ਬਰਦਸਤ ਹਮਲਾ ਕੀਤਾ ਅਤੇ ਸਾਰਾਗੜ੍ਹੀ ਨੂੰ ਪਠਾਣਾਂ ਦੇ ਕੋਲੋਂ ਛੁਡਵਾ ਲਿਆ। ਉਸ ਤੋਂ ਬਾਅਦ ਬ੍ਰਿਟਿਸ਼ ਸੰਸਦ ਦੀ ਗੱਲ ਕਰਦੇ ਹਾਂ। ਲੈਫਟੀਨੈਂਟ ਕਰਨਲ ਜੌਨ ਹੌਟਨ ਪਹਿਲੇ ਸ਼ਖਸ ਸਨ ਜਿਨ੍ਹਾਂ ਨੇ ਉਹਨਾਂ ਫੌਜੀਆਂ ਦੀ ਬਹਾਦਰੀ ਨੂੰ ਪਛਾਣਿਆ। ਉਹਨਾਂ ਨੇ ਸਾਰਾਗੜ੍ਹੀ ਪੋਸਟ ਦੇ ਸਾਹਮਣੇ ਮਾਰੇ ਗਏ ਆਪਣੇ ਸਾਥੀਆਂ ਨੂੰ ਸਲੂਟ ਕੀਤਾ। ਬ੍ਰਿਟਿਸ਼ ਸੰਸਦ ਜਦੋਂ ਚੱਲ ਰਿਹਾ ਸੀ ਤਾਂ ਉਦੋਂ ਦੱਸਦੇ ਆ ਕਿ ਇਸ ਜੰਗ ਦੇ ਦੁਨੀਆ ਦੇ ਸਭ ਤੋਂ ਵੱਡੇ ਲਾਸਟ ਸਟੈਂਡਸ ਦੇ ਵਿੱਚ ਥਾਂ ਦਿੱਤੀ ਗਈ। ਜਦੋਂ ਇਹਨਾਂ ਸਿੱਖਾਂ ਦੇ ਬਲੀਦਾਨ ਦੀ ਖਬਰ ਲੰਡਨ ਪਹੁੰਚੀ ਤਾਂ ਉਸ ਵੇਲੇ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ। ਸਾਰੇ ਜਣਿਆਂ ਨੇ ਖੜੇ ਹੋ ਕੇ 21 ਸੈਨਿਕਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤਾ। ਲੰਡਨ ਗਜ਼ਟ ਦੇ 11 ਫਰਵਰੀ 1898 ਦੇ ਅੰਕ ਦੇ ਵਿੱਚ ਇਹ ਗੱਲ ਛਪੀ ਹੈ ਕਿ ਸਾਰੇ ਬ੍ਰਿਟੇਨ ਅਤੇ ਭਾਰਤ ਨੂੰ 36 ਸਿੱਖ ਰੈਜੀਮੈਂਟ ਤੇ ਇਹਨਾਂ ਸੈਨਿਕਾਂ ਤੇ ਮਾਣ ਹੈ। ਇਸ ਕਹਿਣ ਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਜਿਸ ਦੇ ਵਿੱਚ ਸੈਨਾ ਦੇ ਵਿੱਚ ਸਿੱਖ ਸਿਪਾਹੀ ਲੜੇ ਹੋਣ, ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ। 21 ਸਿੱਖਾਂ ਨੂੰ ਵੀਰਤਾ ਦਾ ਸਭ ਤੋਂ ਵੱਡਾ ਪੁਰਸਕਾਰ ਮਿਲਿਆ। ਮਹਾਰਾਣੀ ਵਿਕਟੋਰੀਆ ਨੂੰ ਇਹਦੀ ਜਦੋਂ ਖਬਰ ਮਿਲੀ ਤਾਂ ਉਹਨਾਂ ਨੇ ਇੰਡੀਅਨ ਆਰਡਰ ਆਫ ਮੈਰਿਟ ਦੇਣ ਦਾ ਐਲਾਨ ਕੀਤਾ। ਉਸ ਵੇਲੇ ਭਾਰਤੀਆਂ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਵੀਰਤਾ ਦਾ ਪੁਰਸਕਾਰ ਸੀ ਜੋ ਉਦੋਂ ਦੇ ਵਿਕਟੋਰੀਆ ਕ੍ਰਾਸ ਤੇ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਆ। ਬਾਅਦ ਦੇ ਵਿੱਚ ਇਹਨਾਂ ਜਿਹੜੇ ਪਰਿਵਾਰ ਆ ਉਹਨਾਂ ਨੂੰ ਦੱਸਦੇ ਆ ਕਿ 500 ਰੁਪਏ ਤੇ 2 ਮੁਰੱਬਾ ਜ਼ਮੀਨ ਜਿਹੜੀ ਕਿ ਅੱਜ 50 ਏਕੜ ਦੇ ਬਰਾਬਰ ਹੈ। ਤੇ ਇਸ ਤੋਂ ਬਾਅਦ ਸਿਰਫ ਇੱਕ ਅਸੈਨਿਕ ਦਾਦ ਨੂੰ ਕੁਛ ਨਹੀਂ ਦਿੱਤਾ ਗਿਆ ਜਿਹੜੀ ਕਿ ਇਸ ਜੰਗ ਦੇ ਵਿੱਚ ਕਹੀ ਜਾਂਦੀ ਹੈ ਕਿ ਉਹਦੇ ਬਾਰੇ ਕਿਹਾ ਗਿਆ ਇੰਗਲੈਂਡ ਵੱਲੋਂ ਕਿ ਉਹ NCE ਸੀ ਯਾਨੀ ਕਿ ਨਾਨ ਕੰਬਾਟੈਂਟ ਇਨਰੋਲਡ ਸੀ। ਦਾਦ ਦਾ ਕੰਮ ਇਹ ਸੀਗਾ ਕਿ ਉਹ ਜ਼ਖਮੀਆਂ ਨੂੰ ਲਿਆਉਣਾ ਜਾਂ ਸਿਗਨਲ ਭੇਜਣ ਦਾ ਕੰਮ ਸੀਗਾ ਤੇ ਪਰ ਉਹਨੇ ਆਪਣੀ ਰਾਈਫਲ ਜਾਂ ਸੰਗੀਨ ਦੇ ਨਾਲ ਘੱਟੋ ਘੱਟ 5 ਹਮਲਾਵਰਾਂ ਨੂੰ ਮਾਰਿਆ ਸੀਗਾ। ਜੰਗ ਤੋਂ ਬਾਅਦ ਦੱਸਦੇ ਆ ਕਿ ਮੇਜਰ ਜਨਰਲ ਅਜੀਤਮੈਨ ਬਿਗਸ ਨੇ ਇਹ ਗੱਲ ਕਹੀ ਕਿ 21 ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਬ੍ਰਿਟਿਸ਼ ਸੈਨਿਕ ਇਤਿਹਾਸ ਦੇ ਵਿੱਚ ਹਮੇਸ਼ਾ ਸੁਨਹਿਰੇ ਅੱਖਰਾਂ ਦੇ ਨਾਲ ਲਿਖਿਆ ਜਾਊਗਾ। ਉਸ ਤੋਂ ਬਾਅਦ ਸਾਰਾਗੜ੍ਹੀ ਤੇ ਜਿੰਨੀਆਂ ਵੀ ਕਿਤਾਬਾਂ ਛਪੀਆਂ, ਜਿੰਨਾ ਵੀ ਇਤਿਹਾਸ ਲਿਖਿਆ ਗਿਆ ਤਾਂ ਉਹਨਾਂ ਨੇ ਦੁਨੀਆ ਦੇ ਵਿੱਚ ਗੈਰ ਬਰਾਬਰੀ 'ਚ ਹੋਈਆਂ ਜਿੰਨੀਆਂ ਵੀ ਜੰਗਾਂ ਸੀ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਤੇ ਉਹਨਾਂ ਦੇ ਵਿੱਚ ਸਾਰਾਗੜ੍ਹੀ ਦੀ ਇੱਕ ਜੰਗ ਵੀ ਜਿਹੜੀ ਆ ਉਹ ਦਰਜ ਹੋਈ। ਗੈਰ ਬਰਾਬਰੀ ਦੀ ਇਹ ਜੰਗ 7-8 ਘੰਟੇ ਚੱਲੀ। ਇਹ ਸੋਚਣਾ, ਇਹ ਕਿਆਫਣਾ ਬੜਾ ਔਖਾ ਹੈ ਕਿ ਇੱਕ ਪਾਸੇ 21 ਜਣੇ ਹੋਣ ਤੇ ਉਹ ਇੱਕ ਇਮਾਰਤ ਦੇ ਵਿੱਚ ਬੰਦ ਹੋਣ ਤੇ ਦੂਜੇ ਪਾਸੇ 12-13 ਹਜ਼ਾਰ ਬੰਦਾ ਹੋਵੇ ਤੇ ਉਹਨਾਂ ਕੋਲੇ ਗਹਿ ਗੱਚ ਹਥਿਆਰ ਹੋਣ ਤੇ ਉਸ ਧਿਰ ਦੇ 200 ਬੰਦਾ ਮਾਰਿਆ ਜਾਵੇ ਤੇ ਇੱਕ ਧਿਰ ਦੇ 21 ਜਣੇ ਮਾਰੇ ਜਾਣ ਤੇ ਉਹ ਧਿਰ ਦੇ 600 ਬੰਦਾ ਜ਼ਖਮੀ ਹੋ ਜੇ। ਐਡਾ ਵੱਡਾ ਮੁਕਾਬਲਾ ਕਿਆਫਣਾ ਬਹੁਤ ਔਖਾ ਹੈ, ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਇਹ ਸੀ ਸਾਰਾਗੜ੍ਹੀ ਦੇ ਸ਼ਹੀਦ ਜਿਨ੍ਹਾਂ ਨੇ ਉਸ ਧਰਤੀ ਨੂੰ ਛੱਡਣ ਦੀ ਬਜਾਏ ਆਪਣੀ ਸ਼ਹੀਦੀ ਜਾਮ ਪੀਣਾ ਆਪਣਾ ਫਰਜ਼ ਸਮਝਿਆ, ਆਪਣਾ ਕਰਤੱਵ ਸਮਝਿਆ
ਤੇ ਇਸ ਕਰਤੱਵ ਨੂੰ, ਇਸ ਫਰਜ਼ ਨੂੰ ਨਿਭਾਉਂਦਿਆਂ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ